ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਦੋਂ ਅੱਜ ਗੱਲ ਕਰ ਰਹੇ ਹਾਂ ਤੇ ਅੱਜ ਇਤਿਹਾਸਕ ਦਿਨ ਹੈ ਜਿਸ ਮੁਕਾਮ ਦੇ ਉੱਤੇ ਅਸੀਂ ਖਲੋਤੇ ਆ। ਅੱਜ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਸਿੱਖ ਰਾਜ ਜਿਨ੍ਹਾਂ ਨੇ ਐਸਟੈਬਲਿਸ਼ ਕੀਤਾ ਸੀ, ਬੜਾ ਲੰਬਾ ਸਮਾਂ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਸਿੱਖ ਰਾਜ ਜਿਹੜਾ ਹੈ, ਸਿੱਖ ਐਮਪਾਇਰ ਉਹ ਐਸਟੈਬਲਿਸ਼ ਕੀਤਾ ਸੀ। ਤੇ ਉਸ ਮਹਾਨ ਸ਼ਖਸੀਅਤ ਦੀ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਤੇ ਉਹਨਾਂ ਦੀ ਅੱਜ ਬਰਸੀ ਹੈ, ਡੈਥ ਐਨੀਵਰਸਰੀ ਹੈ। ਸੋ ਉਹਨਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਦੁਨੀਆ ਭਰ ਦੇ ਵਿੱਚ ਇਸ ਵਕਤ ਜਿਹੜਾ ਹੈ ਉਹ ਵਿਚਾਰ ਚਰਚਾਵਾਂ ਚੱਲ ਰਹੀਆਂ ਨੇ। ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਸਿੱਖ ਰਾਜ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਉਸ ਰਾਜ ਦੀ ਤੁਲਨਾ ਅੱਜ ਦੇ ਸਮੇਂ ਦੇ ਨਾਲ ਕੀਤੀ ਜਾ ਰਹੀ ਹੈ। ਸੋ ਇਹ ਇੱਕ ਬੜੀ ਅਹਿਮੀਅਤ ਵਾਲੀ ਗੱਲ ਹੈ। ਮਹਾਰਾਜਾ ਰਣਜੀਤ ਸਿੰਘ ਜਿੱਥੇ ਸਿੱਖ ਇਤਿਹਾਸ ਦੇ ਵਿੱਚ ਜਾਂ ਸਾਊਥ ਏਸ਼ੀਆ ਦੇ ਇਤਿਹਾਸ ਦੇ ਵਿੱਚ ਜਾਂ ਈਵਨ ਇਹ ਕਹਿ ਲਿਆ ਜਾਵੇ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਮੰਨੀ ਪਰਮੰਨੀ ਸ਼ਖਸੀਅਤ ਹੋਏ ਆ। ਸੋ ਉਹਨਾਂ ਦੇ ਜੀਵਨ ਦੇ ਉੱਤੇ ਉਹਨਾਂ ਦਾ ਜੋ ਉਹ ਪੈੜ ਛੱਡ ਗਏ ਆ, ਉਸ ਤੋਂ ਬਾਅਦ ਕਿਵੇਂ ਜਦੋਂ ਅਸੀਂ ਦੇਖਦੇ ਹਾਂ ਅੰਗਰੇਜ਼ਾਂ ਦਾ ਰਾਜ ਆਇਆ ਜਾਂ ਉਸ ਤੋਂ ਬਾਅਦ 1947 ਤੋਂ ਬਾਅਦ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਸਿੱਖ ਕੌਮ ਲੰਘ ਰਹੀ ਹੈ, ਹਮੇਸ਼ਾ ਜਿਹੜੇ ਵੀ ਸਿੱਖ ਚਿੰਤਕ ਨੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਸਿੱਖਾਂ ਦੇ ਜਿਹੜੇ ਮਨ ਨੇ ਉਹ ਉਸ ਰਾਜ ਨੂੰ ਯਾਦ ਕਰਦੇ ਆ ਪਿਛੋਕੜ ਦੇ ਵਿੱਚ। ਸੋ ਅੱਜ ਇਸ ਦਿਹਾੜੇ ਦੇ ਉੱਤੇ ਜਾਂ ਇਸ ਮੌਕੇ ਦੇ ਉੱਤੇ ਅਸੀਂ ਉਹਨਾਂ ਦੀ ਸ਼ਖਸੀਅਤ ਬਾਬਤ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਨਾਲ ਇਸ ਵਕਤ ਚੰਡੀਗੜ੍ਹ ਤੋਂ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਸਤਿਕਾਰ ਸਹਿਤ ਫਤਿਹ ਅਰਜ਼ ਕਰ ਰਿਹਾ ਜੀ। ਤੁਹਾਡੇ ਸਰੋਤਿਆਂ ਨੂੰ ਬੜੇ ਸਤਿਕਾਰ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਥੇ ਇਸ ਵਕਤ ਸਾਰੇ ਯਾਦ ਕਰ ਰਹੇ ਨੇ? ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਖਸੀਅਤ ਬਾਰੇ ਜਾਂ ਜਿਹੜਾ ਰਾਜ ਉਹਨਾਂ ਨੇ ਐਸਟੈਬਲਿਸ਼ ਕੀਤਾ ਸੀ, ਇੱਕ ਸੰਕਲਪ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਦੇਖਦੇ ਹਾਂ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਦੇ ਉੱਤੇ ਚੱਲਦਿਆਂ ਜਾਂ ਉਸ ਤੋਂ ਪ੍ਰੇਰਣਾ ਲੈਂਦੇ ਹੋਇਆਂ ਇਹ ਕਹਿ ਲਓ ਵੀ ਇੱਕ ਐਸਟੈਬਲਿਸ਼ ਕੀਤਾ ਗਿਆ ਐਮਪਾਇਰ ਸੀ ਤੇ ਅਸੀਂ ਅੱਜ ਵੀ ਉਸ ਰਾਜ ਨੂੰ ਯਾਦ ਕਰਦੇ ਹਾਂ ਜਾਂ ਜਿੱਦਾਂ ਦਾ ਮਾਹੌਲ ਸੀ ਉਹਦੇ ਵਿੱਚੋਂ ਆਪਣੀ ਸਮਝ ਦੇ ਮੁਤਾਬਿਕ ਜਿੰਨਾ ਕੁ ਵੀ ਹੋ ਸਕੇ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਦੇਖੋ ਇਹ ਗੱਲ ਇਹ ਆ ਵੀ ਪਿੱਛੇ ਸਰਵੇ ਕੀਤਾ BBC ਨੇ, 5000 ਇਤਿਹਾਸਕਾਰ ਉਹਨਾਂ ਨੇ ਅਪਾਇੰਟ ਕੀਤੇ ਸੀ ਵੀ ਜਦੋਂ ਤੋਂ ਦੁਨੀਆ ਸਾਜੀ ਆ ਜੀ, ਜਦੋਂ ਤੋਂ ਦੁਨੀਆ 'ਚ ਕਿਸੇ ਕਿਸਮ ਦੇ ਵੀ ਰਾਜ ਸੰਕਲਪ ਜਿਹੜੇ ਬਣੇ ਆ ਉਹਨਾਂ ਦੇ ਵਿੱਚੋਂ ਬੈਸਟ ਆਫ ਦੀ ਰੂਲ ਅਪ ਟੂ ਦੀ ਪ੍ਰੈਜ਼ੈਂਟ ਜੀ, ਅੱਜ ਤੱਕ ਦੇ ਰਾਜ ਜਿਹੜੇ ਸੋ ਕਾਲ ਡੈਮੋਕ੍ਰੈਟਿਕ ਰੂਲਰ ਆ, ਚਾਹੇ ਕੋਈ ਪ੍ਰਾਈਮ ਮਿਨਿਸਟਰ ਆ, ਆਟੋਕ੍ਰੈਟਿਕ ਰੂਲਰ ਆ ਜਾਂ ਪ੍ਰੈਜ਼ੀਡੈਂਟ ਆ, ਉਹਨਾਂ ਸਾਰਿਆਂ ਨੂੰ ਮਿਲਾ ਕੇ ਕਿਹੜਾ ਬੈਸਟ ਰੂਲ ਸੀ? ਤੁਸੀਂ ਹੈਰਾਨ ਹੋਵੋਗੇ ਕਿ ਸਾਰਿਆਂ ਦੇ ਵਿੱਚੋਂ 38% ਵੋਟਾਂ ਰਣਜੀਤ ਸਿੰਘ ਦੇ ਰਾਜ ਨੂੰ ਪਈਆਂ ਜੀ, 38%। ਔਰ ਉਸ ਤੋਂ ਬਾਅਦ ਜਿਹੜੀਆਂ ਵੋਟਾਂ ਪਈਆਂ ਉਹ ਅਫਰੀਕਾ ਦਾ ਇੱਕ ਰੂਲਰ ਸੀ, ਉਸ ਨੂੰ ਨੰਬਰ 2 ਦੇ ਉੱਤੇ ਪਈਆਂ। ਔਰ ਇਸ ਤਰੀਕੇ ਦੇ ਨਾਲ ਚਲਦੀਆਂ ਚਲਦੀਆਂ ਕੁਈਨ ਐਲਿਜ਼abeth ਨੂੰ 2 ਜਾਂ 3% ਵੋਟਾਂ ਪਈਆਂ। ਤੋਂ ਮੇਰਾ ਕਹਿਣ ਦਾ ਮਤਲਬ ਆ ਦੁਨੀਆ ਦਾ ਬੈਸਟ ਰਾਜ, ਬੈਸਟ ਰੂਲ ਜਿਹੜਾ ਸੀ ਉਹ ਰਣਜੀਤ ਸਿੰਘ ਦਾ ਮੰਨਿਆ ਗਿਆ। ਸਾਡੇ ਕੰਨਿਓ ਨਹੀਂ ਮੰਨਿਆ ਗਿਆ, ਸਿੱਖਾਂ ਕੰਨਿਓ। ਇਹ ਸਿੱਖਾਂ ਤੋਂ ਨਿਰਪੱਖ ਬਿਲਕੁਲ ਇੰਡੀਪੈਂਡੈਂਟ ਇਤਿਹਾਸਕਾਰਾਂ ਨੇ ਉਸ ਨੂੰ ਸਰਵੇ ਕਰਕੇ ਉਸਦੀ ਛਾਣਬੀਨ ਕਰਕੇ ਇਹ ਨਤੀਜਾ ਦਿੱਤਾ। ਪਰ ਕਾਸ਼ ਇਹ ਅੱਜ ਸਿੱਖਾਂ ਦਾ ਕਿਸੇ ਪਾਸੇ ਰਾਜ ਹੁੰਦਾ ਤਾਂ UNO 'ਚ ਇਹ ਗੱਲ ਜਾਣੀ ਚਾਹੀਦੀ ਸੀ ਸਿੱਖਾਂ ਨੂੰ। UNO ਦੇ ਰਾਹੀਂ ਰਣਜੀਤ ਸਿੰਘ ਦੇ ਰਾਜ ਨੂੰ ਸਾਰੀ ਦੁਨੀਆ ਦੇ ਵਿੱਚ ਦਿਖਾਇਆ ਜਾਣਾ ਸੀ ਚਾਨਣ ਮਨਾਰੇ ਦੀ ਤਰ੍ਹਾਂ। ਪਰ ਜੇ ਇਸ ਦੀ ਜਗ੍ਹਾ ਸ਼ਿਵਾਜੀ ਹੁੰਦਾ ਤਾਂ ਮੋਦੀ ਨੇ ਸਾਰੀ ਦੁਨੀਆ 'ਚ ਭੜਥੂ ਪਾ ਦੇਣਾ ਸੀਗਾ ਜੀ, UNO 'ਚ ਸਾਰੀ ਗੱਲ ਲੈ ਜਾਣੀ ਸੀ। ਅਮਰਿੰਦਰ ਸਿੰਘ ਦੇ ਮੂੰਹ 'ਚੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ। ਔਖੇ ਸੌਖੇ ਉਸ ਨੂੰ ਇੱਕ ਐਡਵਰਟਾਈਜ਼ਮੈਂਟ ਜ਼ਰੂਰ ਦੇਣੀ ਪਈ ਆ।
ਕਿਉਂਕਿ ਅਮਰਿੰਦਰ ਸਿੰਘ ਸਿੱਖਾਂ ਦਾ ਦੋਖੀ ਆ, ਔਰ ਅਮਰਿੰਦਰ ਸਿੰਘ ਕਦੇ ਨਹੀਂ ਸੀ ਚਾਹੁੰਦਾ ਵੀ ਰਣਜੀਤ ਸਿੰਘ ਨੂੰ ਇਹ ਪਦਵੀ ਮਿਲੇ। ਹੁਣ ਇਹ ਗੱਲ ਕੀ ਆ, ਦੇਖੋ ਮੈਂ 30-32 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਸੀ, ਉਸ ਦੇ ਐਸੇ ਸੀ 31 ਪੇਜ ਦਾ, ਦੀ ਸਿੱਖ ਰੂਲ ਐਂਡ ਰਣਜੀਤ ਸਿੰਘ ਜੀ। ਗੱਲ ਸਿੱਖ ਰਾਜ ਦੀ ਆ, ਔਰ ਸਿੱਖ ਰਾਜ ਜਿਹੜਾ ਹੈ ਉਹ ਕੀ ਹੈ, ਉਹ ਗੁਰੂ ਦੇ ਗੁਰੂ ਨਾਨਕ ਦੀ ਵਿਚਾਰਧਾਰਾ ਕਦਰਾਂ ਕੀਮਤਾਂ ਤੇ ਐਸਟੈਬਲਿਸ਼ ਹੋਇਆ ਹੋਇਆ ਰਾਜ ਆ, ਜਿਸ ਦੇ ਵਿੱਚ ਕਿਸੇ ਨਾਲ ਪੱਖਪਾਤ ਹੋ ਨਹੀਂ ਸਕਦਾ, ਕਿਸੇ ਨਾਲ ਧੱਕਾ ਨਹੀਂ ਹੋ ਸਕਦਾ, ਕਿਸੇ ਨਾਲ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ, ਚਾਹੇ ਉਹ ਧਰਮ ਦੇ ਨਾਂ ਦੇ ਉੱਤੇ ਹੋਵੇ, ਖਿੱਤੇ ਦੇ ਨਾਂ ਦੇ ਉੱਤੇ ਹੋਵੇ, ਰੇਸ ਦੇ ਨਾਂ ਦੇ ਉੱਤੇ ਹੋਵੇ, ਜਾਂ ਕੋਈ ਲੈਂਗੁਏਜ ਦੇ ਨਾਂ ਦੇ ਉੱਤੇ ਹੋਵੇ, ਕਿਸੇ ਕਿਸਮ ਦਾ ਪੱਖਪਾਤ ਉਸ ਰਾਜ, ਕਿਉਂਕਿ ਸਿੱਖ ਜਿਹੜੀਆਂ ਕਦਰਾਂ ਕੀਮਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਆ, ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀਆਂ ਵੀ ਕਿਸੇ ਨੌਨ ਸਿੱਖ ਨੂੰ ਸਿੱਖ ਰਾਜ ਦੇ ਵਿੱਚ ਮਜਬੂਰ ਕੀਤਾ ਜਾਵੇ ਵੀ ਭਾਈ ਹੁਣ ਸਿੱਖ ਰਾਜ ਆ, ਤੂੰ ਆਪਣਾ ਧਰਮ ਤਬਦੀਲ ਕਰ ਲੈ, ਨਹੀਂ ਤੈਨੂੰ ਆਹ ਸਜ਼ਾਵਾਂ ਮਿਲਣਗੀਆਂ ਜਾਂ ਆਹ ਤੈਨੂੰ ਪੋਜੀਸ਼ਨਾਂ ਮਿਲਣਗੀਆਂ। ਤੋ ਇੱਕ ਬੜੀ ਵੱਡੀ ਗੱਲ ਹੈ ਕਿ ਉਸ ਤੋਂ ਪਹਿਲਾਂ ਦੇਖੋ ਕੀ ਹੋਇਆ, 18ਵੀਂ ਸਦੀ ਦੇ ਵਿੱਚ ਸਿੱਖਾਂ ਦੀ ਪਰਸੀਕਿਊਸ਼ਨ ਹੋਈ, ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਰੱਖੇ ਗਏ, ਸਿੱਖਾਂ ਦੇ ਗੁਰੂਆਂ ਦੀਆਂ ਸ਼ਹਾਦਤਾਂ ਹੋਈਆਂ, ਪਰਿਵਾਰਾਂ ਦੀਆਂ ਸ਼ਹਾਦਤਾਂ ਹੋਈਆਂ, ਆਮ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਰੱਖਿਆ, ਵਿਚਾਰੇ ਪਹਾੜਾਂ ਵਿੱਚ ਜੰਗਲਾਂ ਦੇ ਵਿੱਚ ਲੁਕ ਕੇ ਆਪਣੀ ਜ਼ਿੰਦਗੀ ਬਸਰ ਕਰਦੇ ਰਹੇ, ਔਰ ਉਹਨਾਂ ਤੇ ਕਿੱਡੇ ਕਿੱਡੇ ਘਲੂਕਾਰੇ ਹੋਏ। ਪਰ ਜਦੋਂ ਸਿੱਖ ਰਾਜ ਹੋਇਆ, ਕਿਸੇ ਇੱਕ ਐਸ ਬੰਦੇ ਨੂੰ ਉਹਨਾਂ ਦੇ ਜਿਹੜੇ ਜਾਨਸ਼ੀਨ ਸੀ ਜੀ, ਉਹਨਾਂ ਦੇ ਨਾਲ ਵੀ ਕਿਸੇ ਕਿਸਮ ਦਾ ਪੱਖਪਾਤ ਨਹੀਂ ਹੋਇਆ, ਉਹਨਾਂ ਨੂੰ ਵੀ ਇਨਸਾਫ ਮਿਲਿਆ। ਕਿਉਂ ਇਨਸਾਫ ਮਿਲਿਆ? ਇਹਦਾ ਇੱਕ ਕਾਰਨ ਜਿਹੜਾ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਦਲਾ ਲਫ਼ਜ਼ ਨਹੀਂ ਹੈ, ਬਦਲਾ ਲਫ਼ਜ਼ ਨਹੀਂ ਹੈ ਉਸ ਦੇ ਵਿੱਚ। ਦੇਖੋ ਕਿੱਡੀ ਵੱਡੀ ਗੱਲ ਆ, ਕਿੱਡੀ ਮਤਲਬ ਗ੍ਰੇਟ ਗੱਲ ਆ, ਕਿੱਡੀ ਯੂਨੀਕ ਗੱਲ ਆ। ਔਰ ਉਸ ਦੇ ਵਿੱਚ ਸ਼ਬਦ ਕੀ ਆ? ਨਿਆਂ, ਇਨਸਾਫ। ਤਿੰਨ ਵਾਰੀ ਨਿਆਂ ਲਫ਼ਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ। ਤਾਂ ਜਿਹੜਾ ਬੰਦਾ ਸਿੱਖ ਰਾਜ ਦੇ ਉੱਤੇ ਬੈਠੇਗਾ, ਉਹ ਇਸ ਗੱਲ ਲਈ ਸੁਚੇਤ ਹੋਏਗਾ ਕਿ ਕਿਸੇ ਵੀ ਮਨੁੱਖ ਦੇ ਨਾਲ ਬਦਲਾ ਨਹੀਂ ਲੈਣਾ। ਬਦਲਾ ਸਾਡੀ ਭਾਵਨਾ ਵਿੱਚ ਹੀ ਨਹੀਂ ਲਿਖਿਆ ਹੋਇਆ। ਅੱਜ ਇਸ ਮੁਲਕ ਦੇ ਵਿੱਚ ਕੀ ਹੋ ਰਿਹਾ, ਹਿੰਦੁਸਤਾਨ ਦੇ ਵਿੱਚ ਚਾਰੇ ਪਾਸੇ ਬਦਲੇ ਦੀ ਅੱਗ ਲੱਗੀ ਹੋਈ ਹੈ। ਆਂਢ ਗੁਆਂਢ ਦੇ ਵਿੱਚ ਅੱਗ ਲੱਗੀ ਹੋਈ ਆ ਵੀ ਬਦਲਾ ਲੈ ਲਓ, ਨੇਪਾਲ ਤੋਂ ਬਦਲਾ ਲੈ ਲਓ, ਸ੍ਰੀਲੰਕਾ ਤੋਂ ਬਦਲਾ ਲੈ ਲਓ, ਕੀ ਕਹਿੰਦੇ ਉਹਦੇ ਭੂਟਾਨ ਤੋਂ ਬਦਲਾ ਲੈ ਲਓ, ਨੇਪਾਲ ਤੋਂ ਬਦਲਾ ਲੈ ਲਓ, ਸ੍ਰੀਲੰਕਾ ਤੋਂ। ਮਤਲਬ ਕੋਈ ਐਸੀ ਜਗ੍ਹਾ ਨਹੀਂ ਜਿਨ੍ਹਾਂ ਦੇ ਨਾਲ ਤੁਹਾਡੀ ਸਦਭਾਵਨਾ ਹੋਵੇ, ਮੁਲਕ ਦੇ ਅੰਦਰ ਵੀ ਮੁਲਕ ਦੇ ਬਾਹਰ ਵੀ। ਇੱਥੇ ਮੁਸਲਮਾਨਾਂ ਦੀ ਵਿਚਾਰਿਆਂ ਦੀ ਮੌਬ ਲਿੰਚਿੰਗ ਕੀਤੀ ਜਾ ਰਹੀ ਆ। ਆ ਜੀ ਬਾਬਰੀ ਮਸਜਿਦ ਢਾਹ ਦਿਓ, ਇੱਥੇ ਰਾਮ ਟੈਂਪਲ ਬਣਾ ਲਓ। ਤੋ ਇਹ ਜਿਹੜੀਆਂ ਸਾਰੀਆਂ ਕਿਸਮ ਦੀਆਂ ਤੰਗ ਦਿਲੀ ਵਾਲੀਆਂ ਪਾਲਿਸੀਆਂ ਹੈਗੀਆਂ, ਇਹ ਤੁਹਾਨੂੰ ਕੋਈ ਇਸ ਗੱਲ ਤੇ ਨਹੀਂ ਲਿਜਾਂਦੀਆਂ ਵੀ ਤੁਸੀਂ ਬਹੁਤ ਵੱਡੇ ਹੋ। ਵੱਡਾ ਆਦਮੀ ਉਹ ਹੁੰਦਾ ਜਦੋਂ ਉਸਦੇ ਕੋਲ ਤਾਕਤ ਹੋਵੇ, ਉਹ ਆਪਣੇ ਦੁਸ਼ਮਣ ਨੂੰ ਵੀ ਮਾਫ ਕਰ ਦੇਵੇ। ਰਣਜੀਤ ਸਿੰਘ ਨੇ ਜਿਨ੍ਹਾਂ ਸਟੇਟਾਂ ਨੂੰ ਕੰਕਰ ਵੀ ਕੀਤਾ, ਉਹਨਾਂ ਦੇ ਰਾਜਿਆਂ ਨੂੰ, ਨਵਾਬਾਂ ਨੂੰ, ਰੂਲਰਸ ਨੂੰ ਵੀ ਮਾਫ ਕੀਤਾ, ਉਹਨਾਂ ਨੂੰ ਵਜ਼ੀਫੇ ਦਿੱਤੇ, ਉਹਨਾਂ ਨੂੰ ਉਹੀ ਸਹੂਲਤਾਂ ਦਿੱਤੀਆਂ ਜਿਹੜੀਆਂ ਉਹ ਇੰਜੋਏ ਕਰਦੇ ਸੀ ਪਹਿਲਾਂ। ਜਿੱਤ ਕੇ ਉਹਨਾਂ ਦੀਆਂ ਸਟੇਟਾਂ, ਉਹਨਾਂ ਨੂੰ ਖੁਸ਼ ਕਰਕੇ ਉਹਨਾਂ ਨੂੰ ਉਹੀ ਸਹੂਲਤਾਂ ਦੇ ਕੇ ਦੋਸਤ ਬਣਾਇਆ ਰਣਜੀਤ ਸਿੰਘ ਨੇ। ਇਹ ਰਣਜੀਤ ਸਿੰਘ ਦਾ ਬੜਪਨ ਨਹੀਂ ਹੈ ਮਾਫ ਕਰਨਾ, ਇਹ ਰਣਜੀਤ ਸਿੰਘ ਦਾ ਬੜਪਨ ਨਹੀਂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਦਰਾਂ ਕੀਮਤਾਂ ਦਾ ਬੜਪਨ ਆ ਜੀ। ਰਣਜੀਤ ਸਿੰਘ ਜਿਸ ਵਕਤ ਆਪਣੇ ਦਰਬਾਰ ਦੇ ਵਿੱਚ, ਆਪਣੇ ਆਫਿਸ ਦੇ ਵਿੱਚ ਜਾਂਦਾ ਸੀ, ਉਸ ਤੋਂ ਪਹਿਲਾਂ ਵਾਕ ਲੈਂਦਾ ਸੀ। ਕਰਤਾਰਪੁਰੀ ਬੀੜ ਦੇ ਵਿੱਚੋਂ ਜਿਹੜਾ ਗ੍ਰੰਥੀ ਸੀ, ਉਹ ਵਾਕ ਲਿਆ ਕਰਦਾ ਸੀਗਾ ਜੀ। ਤਾਂ ਰਣਜੀਤ ਸਿੰਘ ਬੈਠ ਕੇ ਵਾਕ ਸੁਣਦਾ ਸੀ, ਇਸ਼ਨਾਨ ਕਰਕੇ ਇੱਕ ਧਿਆਨ ਹੋ ਕੇ ਫਿਰ ਉਸ ਦੀ ਵਿਆਖਿਆ ਸੁਣਦਾ ਸੀ ਗ੍ਰੰਥੀ ਤੋਂ। ਉਸ ਤੋਂ ਬਾਅਦ ਰਣਜੀਤ ਸਿੰਘ ਆਪਣੇ ਦਰਬਾਰ ਦੇ ਵਿੱਚ ਆਪਣਾ ਜੋ ਵੀ
ਰੋਜ਼ਾਨਾ ਦਾ ਉਹਦਾ ਕਾਰੋਬਾਰ ਸੀ, ਉਹ ਕਰਦਾ ਸੀ। ਜੀ ਜੇ ਕੋਈ ਇਲਾਕਾ ਜਿੱਤਿਆ ਤਾਂ ਰਣਜੀਤ ਸਿੰਘ ਨੇ ਆ ਕੇ ਆਪਣੇ ਮਹਿਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਹੋ ਕੇ ਉਹਦਾ ਸ਼ੁਕਰਾਨਾ ਕੀਤਾ। ਇੱਕ ਵਾਰੀ ਆਇਆ ਹੋਇਆ ਕਿਸੇ ਜਗ੍ਹਾ ਦੇ ਉੱਤੇ ਕੋਈ ਸਟੇਟ ਕੰਕਰ ਕੀਤੀ ਤਾਂ ਰਣਜੀਤ ਸਿੰਘ ਦੇ ਮਨ ਦੇ ਵਿੱਚ ਆ ਗਿਆ ਵੀ ਮੈਂ ਕੰਕਰ ਕੀਤੀ ਹੈ ਜੀ। ਬਾਅਦ ਦੇ ਵਿੱਚ ਉਸ ਨੂੰ ਉਸ ਗੱਲ ਦਾ ਅਹਿਸਾਸ ਹੋਇਆ ਵੀ ਮੈਂ ਤਾਂ ਕੋਈ ਚੀਜ਼ ਨਹੀਂ, ਤਾਂ ਗੁਰੂ ਦੀ ਰਹਿਮਤ ਆ, ਇਹ ਤਾਂ ਗੁਰੂ ਦੀ ਬਖਸ਼ਿਸ਼ ਆ। ਫਿਰ ਉਸ ਨੇ ਆ ਕੇ ਜਿਸ ਕਮਰੇ ਦੇ ਵਿੱਚ ਭੀੜ ਸੀ ਗੁਰੂ ਗ੍ਰੰਥ ਸਾਹਿਬ ਦੀ, ਉਸ ਦੇ ਅੱਗੇ ਆ ਕੇ ਅਰਦਾਸ ਕੀਤੀ, ਮਾਫੀ ਮੰਗੀ, ਆਪਣੀ ਦਾੜੀ ਦੇ ਨਾਲ ਉਸ ਜਗ੍ਹਾ ਦਾ ਫਰਸ਼ ਸਾਫ਼ ਕੀਤਾ ਕਿ ਹੈ ਅਕਾਲ ਪੁਰਖ, ਮੇਰੇ ਵਿੱਚ ਹਉਮੈ ਆ ਗਈ ਸੀ, ਮੈਨੂੰ ਇਸ ਗੱਲੋਂ ਬਖਸ਼ ਲਾ, ਮੇਰੇ ਤੇ ਰਹਿਮਤ ਕਰ ਤੇ ਮੈਨੂੰ ਮਾਫ ਕਰ ਦੇ ਇਸ ਗੱਲ ਦੇ ਲਈ। ਇਹ ਗ੍ਰੇਟਨੈਸ ਸੀ ਉਸ ਮਨੁੱਖ ਦੀ, ਇਹ ਉਹਦੇ ਤੇ ਗੁਰੂ ਦੀ ਬਖਸ਼ਿਸ਼ ਸੀ, ਜਿਸ ਬਖਸ਼ਿਸ਼ ਦੇ ਸਹਾਰੇ ਉਸਨੇ ਦੁਨੀਆ ਦੇ ਵਿੱਚ ਅੱਜ ਵੀ, ਦੇਖੋ ਕਿੱਡੀ ਵੱਡੀ ਗੱਲ, ਮੈਂ ਸਮਝਦਾ ਸਿੱਖਾਂ ਨੂੰ ਇਹ ਗੱਲ ਸਾਰੀ ਦੁਨੀਆ ਦੇ ਵਿੱਚ ਘੁਮਾ ਦੇਣੀ ਚਾਹੀਦੀ ਸੀ, ਸਾਰੀ ਜਗਤ ਦੇ ਵਿੱਚ ਇਹ ਗੱਲ ਦਰਸਾਉਣੀ ਚਾਹੀਦੀ ਸੀ ਵੀ ਸਾਡੇ ਕੋਲ ਇੱਕ ਸੰਕਲਪ ਹੈ, ਜਿਹੜਾ ਸੰਕਲਪ ਰਾਜ ਦਾ, ਜਿਹੜਾ ਸੰਕਲਪ ਰੂਲ ਦਾ ਦੁਨੀਆ ਦੇ ਵਿੱਚ ਕਿਸੇ ਕੋਲ ਨਹੀਂ। ਇੰਗਲੈਂਡ ਵਾਲੇ ਆਪਣੇ ਰੂਲ ਆਫ ਲਾਅ ਦੀ ਗੱਲ ਕਰਦੇ ਆ ਨਾ, ਉਹਨਾਂ ਦੇ ਵਿੱਚ ਹਰ ਪਹਿਲੂ ਤੇ ਡਿਸਕ੍ਰਿਮੀਨੇਸ਼ਨ ਆ। ਕਲੋਨੀਅਲ ਅੰਪਾਇਰ ਤੇ ਇੰਪੀਰੀਅਲ ਅੰਪਾਇਰ ਦੁਨੀਆ ਦੇ ਵਿੱਚ ਫੈਲਾ ਕੇ ਕਿਸ ਕਿਸਮ ਦੀਆਂ ਜ਼ਾਬਤੀਆਂ ਉਹਨਾਂ ਨੇ ਕੀਤੀਆਂ, ਜਿਹੜੀਆਂ ਅੱਜ ਤੱਕ ਵੀ ਲੋਕ ਉਹਨਾਂ ਦਾ ਦੁੱਖ ਭੋਗ ਰਹੇ ਆ। ਕਾਲਿਆਂ ਤੇ ਕਿੰਨੇ ਧੱਕੇ ਕੀਤੇ ਵਿਚਾਰਿਆਂ ਤੇ, ਸਾਡੇ ਨਾਲ ਕਿੱਡਾ ਧੱਕਾ ਕੀਤਾ ਸਿੱਖਾਂ ਦੇ ਨਾਲ। ਇੱਕ ਨਾਬਾਲਿਗ ਬੱਚੇ ਦੇ ਨੂੰ ਕ੍ਰਿਸਚੀਅਨਿਟੀ ਕਨਵਰਟ ਕਰਕੇ ਉਸ ਤੋਂ ਸਾਡਾ ਰਾਜ ਖੋਹ ਲਿਆ, ਔਰ ਇਸ ਕਿਸਮ ਦਾ ਜ਼ਾਲਮਾਨਾ ਰਾਜ ਸਾਡੇ ਤੇ ਠੋਕ ਦਿੱਤਾ ਜਿਸ ਦੀ ਕੋਈ ਦੁਨੀਆ ਦੇ ਵਿੱਚ ਮਿਸਾਲ ਨਹੀਂ। ਇੱਕ ਨਾਬਾਲਿਗ ਬੱਚਾ, ਉਸ ਨੂੰ ਤੁਸੀਂ ਕਨਵਰਟ ਕਰ ਰਹੇ ਹੋ ਔਰ ਉਸ ਦੇ ਹੱਥ ਵਿੱਚ ਬਾਈਬਲ ਫੜਾ ਰਹੇ ਹੋ। ਇਹੋ ਜਿਹੀ ਕੋਈ ਇੱਕ ਵੀ ਗੱਲ, ਇਹੋ ਜਿਹੀ ਕੋਈ ਇੱਕ ਵੀ ਗੱਲ ਸਿੱਖ ਰਾਜ ਦੇ ਵਿੱਚ ਨਹੀਂ ਹੋਈ। ਸਿੱਖ ਰਾਜ ਦੇ ਵਿੱਚ ਹਰ ਬੰਦੇ ਦੀ, ਹਰ ਧਰਮ ਦੀ, ਹਰ ਗ੍ਰੰਥ ਦੀ ਉਹੀ ਸਤਿਕਾਰ ਹੋਇਆ ਜਿਹੜਾ ਬਣਦਾ ਸੀ, ਚਾਹੇ ਉਹ ਹਿੰਦੂਆਂ ਦੇ ਗ੍ਰੰਥ ਆ, ਚਾਹੇ ਉਹ ਹਿੰਦੂਆਂ ਦੇ ਮੰਦਿਰ ਆ, ਚਾਹੇ ਮੁਸਲਮਾਨਾਂ ਦੀਆਂ ਮਸਜਿਦਾਂ। ਸੁਨਹਿਰੀ ਮਸਜਿਦ ਲਾਹੌਰ ਦੇ ਵਿੱਚ ਸੀਗੀ, ਉਸ ਸੁਨਹਿਰੀ ਮਸਜਿਦ ਦੀ ਰਿਪੇਅਰ ਕਰਾਈ ਗਈ ਸਰਕਾਰੀ ਖਜ਼ਾਨੇ ਦੇ ਵਿੱਚੋਂ। ਜਿਸ ਤਰੀਕੇ ਨਾਲ ਮੰਦਿਰਾਂ ਦੇ ਉੱਤੇ ਸੋਨਾ ਦਿੱਤਾ ਗਿਆ, ਉਸੇ ਤਰੀਕੇ ਦਾ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਸੋਨਾ ਦਿੱਤਾ ਗਿਆ। ਗ੍ਰਾਂਟਸ ਦਿੱਤੀਆਂ ਗਈਆਂ ਹਰ ਧਰਮ ਅਸਥਾਨਾਂ ਨੂੰ, ਉਹ ਰਿਕਾਰਡਡ ਹੈਗੀ ਹੈ, ਉਹਨਾਂ ਦੇ ਐਵੀਡੈਂਸ ਅਵੇਲੇਬਲ ਹੈਗੇ ਆ। ਤਾਂ ਸਾਡੇ ਕੋਲ ਅੱਜ ਵੀ ਸਾਡੇ ਕੋਲ ਨਿਊ ਵਰਲਡ ਆਰਡਰ ਹੈ, ਜਿਹੜਾ ਦੁਨੀਆ 'ਚ ਕਿਸੇ ਹੋਰ ਦੇ ਕੋਲ ਨਹੀਂ। ਸਾਰੇ ਦੁਨੀਆ ਦੇ ਵਰਲਡ ਆਰਡਰ ਫੇਲ ਹੋ ਚੁੱਕੇ ਆ, ਚਾਹੇ ਉਹ ਸੋ ਕਾਲ ਡੈਮੋਕ੍ਰੇਸੀਆਂ ਜਿਨ੍ਹਾਂ 'ਚ ਕਿੰਨਾ ਰਿਪਰੈਸ਼ਨ ਤੇ ਸਪਰੈਸ਼ਨ, ਹਿੰਦੁਸਤਾਨ 'ਚ ਕਿਸ ਕਿਸਮ ਦਾ ਰਿਪਰੈਸ਼ਨ ਹੋ ਰਿਹਾ, ਮੌਬ ਲਿੰਚਿੰਗ ਹੋ ਰਹੀ ਆ, ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਹਰ ਗੱਲ ਤੇ ਹਰ ਪਹਿਲੂ ਤੇ ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ। ਕਿਹੜੀ ਡੈਮੋਕ੍ਰੇਸੀ ਆ ਜੀ? ਪਰ ਸਾਡਾ ਜਿਹੜਾ ਰਾਜ ਦਾ ਸੰਕਲਪ ਹੈ ਉਹ ਨਿਊ ਵਰਲਡ ਆਰਡਰ ਦੇ ਵਿੱਚ ਉਹੀ ਚਾਨਣ ਦਿਖਾ ਰਿਹਾ, ਬਾਕੀ ਚਾਰੇ ਪਾਸੇ ਹਨੇਰਾ, ਚਾਰੇ ਪਾਸੇ ਹਨੇਰਾ। ਆ ਕੀ ਹੋਇਆ ਅਮਰੀਕਾ ਦੇ ਵਿੱਚ, ਕਿਸ ਤਰੀਕੇ ਦੇ ਨਾਲ ਕਾਲਿਆਂ ਦੇ ਨਾਲ ਧੱਕਾ ਹੁੰਦਾ। ਮੈਂ ਇੱਥੇ ਗੱਲ ਦੱਸਣੀ ਚਾਹੁੰਦਾ, ਕਾਲਿਆਂ ਦੀ ਆਬਾਦੀ ਅਮਰੀਕਾ ਵਿੱਚ 15% ਆ, ਔਰ ਜਿਹੜੇ ਇਨਕਾਊਂਟਰ ਹੋਏ ਆ ਉਹ 25% ਕਾਲਿਆਂ ਦੇ ਇਨਕਾਊਂਟਰ ਕਰਦੀ ਹੈ ਪੁਲਿਸ। 15% ਆਬਾਦੀ, 25% ਇਨਕਾਊਂਟਰ ਕਾਲੇ ਵਿਚਾਰੇ ਸਫਰ ਕਰਦੇ ਆ। ਇਹ ਕਿਸ ਕਿਸਮ ਦੀ ਡੈਮੋਕ੍ਰੇਸੀ ਆ, ਕਿਸ ਕਿਸਮ ਦਾ ਇਨਸਾਫ ਆ, ਕਿਸ ਕਿਸਮ ਦਾ ਫੇਅਰ ਪਲੇ ਆ, ਕਿਸ ਕਿਸਮ ਦਾ ਰੂਲ ਆਫ ਲਾਅ। ਪਰ ਰਣਜੀਤ ਸਿੰਘ ਦੇ ਰਾਜ ਵਿੱਚ, ਸਿੱਖਾਂ ਦੇ ਮਿਸਲਾਂ ਦੇ ਰਾਜ ਵਿੱਚ ਵੀ ਇਸ ਕਿਸਮ ਦੀ ਧੱਕਾਜੋਰੀ ਨਹੀਂ ਕੀਤੀ ਗਈ ਨੌਨ ਸਿੱਖਾਂ ਦੇ ਨਾਲ। ਉਹਨਾਂ ਨੂੰ ਉਹੀ ਸਤਿਕਾਰ ਮਿਲਿਆ ਜਿਹੜਾ ਸਿੱਖਾਂ ਨੂੰ ਮਿਲਦਾ ਸੀ, ਉਹੀ ਇਨਸਾਫ ਮਿਲਿਆ ਜਿਹੜਾ ਸਿੱਖਾਂ ਨੂੰ ਮਿਲਦਾ ਸੀ, ਉਹੀ ਜਗ੍ਹਾ ਮਿਲੀਆਂ ਜਿਹੜੀਆਂ ਉਹ ਡਿਜ਼ਰਵ ਕਰਦੇ ਸੀ। ਇਹ ਬਹੁਤ ਵੱਡੀ ਗੱਲ ਆ। ਦੇਖੋ ਕਿੱਡੀ ਵੱਡੀ ਗੱਲ ਆ, ਨਾ ਤਾਜਪੋਸ਼ੀ ਕੀਤੀ, ਨਾ ਕਰਾਊਨ ਲਾਇਆ, ਨਾ ਕੋਈ ਸਿੱਕਾ ਆਪਣੇ ਨਾਂ ਤੇ ਜਾਰੀ ਕੀਤਾ, ਨਾਲ ਆਪਣੇ ਆਪ ਨੂੰ ਮਹਾਰਾਜਾ ਕਹਾਇਆ,
ਔਰ ਜੇ ਸਿੱਕੇ ਵੀ ਜਾਰੀ ਕੀਤੇ ਕਿਹਦੇ ਨਾਂ ਤੇ? ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਉੱਤੇ ਜਾਰੀ ਕੀਤੇ। ਕਿੱਡੀ ਵੱਡੀ ਗੱਲ ਆ। ਤੇ ਜਿਹੜੀ ਸਟੈਂਪ ਆ ਸਰਕਾਰ ਦੀ ਉਸ ਵੇਲੇ ਦੀ, ਉਹਦਾ ਉਹ ਅਕਾਲ ਸਹਾਇ ਆ, ਉਸ ਦੇ ਉੱਤੇ ਲਿਖਿਆ ਹੋਇਆ ਜੀ। ਔਰ ਉਸ ਜਿਹੜਾ ਰਾਜ ਕਿਹਾ, ਉਹ ਕਿਹਾ ਖਾਲਸੇ ਦਾ ਰਾਜ ਆ। ਉਹ ਰਣਜੀਤ ਸਿੰਘ ਦਾ ਰਾਜ ਨਹੀਂ, ਸਰਕਾਰੀ ਖਾਲਸਾ, ਖਾਲਸੇ ਦੀ ਸਰਕਾਰ ਆ। ਖਾਲਸਾ ਕਿਸ ਨੂੰ ਸਮਰਪਿਤ ਆ? ਗੁਰੂ ਨੂੰ, ਰੱਬ ਨੂੰ, ਫੇਅਰ ਪਲੇ ਨੂੰ, ਜਸਟਿਸ ਨੂੰ, ਇਨਸਾਫ ਨੂੰ। ਤਾਂ ਇਹ ਬਹੁਤ ਵੱਡੀਆਂ ਸਾਡੀਆਂ, ਬਹੁਤ ਵੱਡੀਆਂ ਸਾਡੀ ਜਿਹੜੀ ਵਿਰਾਸਤ ਬਹੁਤ ਵੱਡੀ ਆ। ਅੱਜ ਅਸੀਂ ਆਪਣੀ ਵਿਰਾਸਤ ਭੁੱਲੀ ਬੈਠੇ ਆ। ਸਾਡਾ ਫਰਜ਼ ਬਣਦਾ ਸੀ ਇਸ ਮੌਕੇ ਤੇ, ਜਦੋਂ BBC ਨੇ ਨਤੀਜਾ ਕੱਢਿਆ ਸੀ, ਸਾਰੀ ਦੁਨੀਆ ਦੇ ਵਿੱਚ ਅਸੀਂ ਇਸ ਗੱਲ ਨੂੰ ਪਹੁੰਚਾਉਂਦੇ ਔਰ ਦੁਨੀਆ ਨੂੰ ਦੱਸਦੇ ਕਿ ਅਸੀਂ ਉਸ ਰਾਜ ਦੇ ਵਾਰਿਸ ਆ। ਅੱਜ ਜ਼ਰੂਰਤ ਹੈ ਦੁਨੀਆ ਦੇ ਵਿੱਚ ਉਹ ਕਦਰਾਂ ਕੀਮਤਾਂ ਨੂੰ ਲਾਗੂ ਕਰਨ ਲਈ, ਤਾਂ ਕਿ ਹਰ ਇੱਕ ਬੰਦੇ ਨਾਲ, ਹਰ ਇੱਕ ਇਨਸਾਫ ਨਾਲ, ਹਰ ਇੱਕ ਇਨਸਾਨ ਨਾਲ ਉਹੀ ਇਨਸਾਫ ਮਿਲੇ ਜੋ ਸਿੱਖ ਰਾਜ ਦੇ ਵਿੱਚ ਮਿਲਿਆ। ਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੁੰਦੀ ਹੈ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੋੜ ਕੇ, ਕਈ ਵਾਰ ਜਦੋਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇੱਕ ਪੋਜ਼ਿਟਿਵਿਟੀ ਦੀ, ਸਿੱਖਾਂ ਦੇ ਨਾਲ ਜੋੜ ਕੇ, ਸਿੱਖ ਰਾਜ ਦੇ ਨਾਲ ਜੋੜ ਕੇ, ਜਾਂ ਸਿੱਖ ਫਲਸਫੇ ਨਾਲ ਜੋੜ ਕੇ ਵੀ ਉਹਦੇ ਤੋਂ ਪ੍ਰੇਰਣਾ ਲੈ ਕੇ ਹੀ ਇਹ ਜਿਹੜਾ ਰਾਜ ਸੀ ਉਹ ਚੱਲਦਾ ਸੀ, ਤੇ ਉਸੇ ਦੀ ਛਤਰ ਛਾਇਆ ਹੇਠ, ਉਸੇ ਫਿਲਾਸਫੀ ਦੇ ਅਧੀਨ ਇਹ ਜਿਹੜਾ ਰਾਜ ਸੀ ਉਹ ਸੀ। ਪਰ ਇਹਨੂੰ ਨੇਗੇਟ ਕਰਨ ਦੀ ਲਾਈਨ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ, ਜਦੋਂ ਇਸ ਸਾਰੇ ਨੂੰ ਛੁਟਿਆਇਆ ਜਾਂਦਾ ਹੈ ਜਾਂ ਇਹ ਕਿਹਾ ਜਾਂਦਾ ਉਹਨਾਂ ਦੀ ਪਰਸਨਲ ਲਾਈਫ ਦੇ ਵਿੱਚ ਉਹ ਰਾਣੀਆਂ ਦੇ ਹਵਾਲੇ ਨਾਲ ਹੋਵੇ ਜਾਂ ਅਦਰਵਾਈਜ਼ ਹੋਰ ਐਬਾਂ ਦੀ ਗੱਲ ਹੋਵੇ ਵੀ ਨਹੀਂ ਇਹ ਗੱਲ ਨਹੀਂ ਸੀ ਤੇ ਮਹਾਰਾਜਾ ਰਣਜੀਤ ਸਿੰਘ ਐ ਸੀ ਤੇ ਉਹਨਾਂ ਨੂੰ ਨੇਗੇਟ ਕਰਨ ਦੀ ਲਾਈਨ ਦੇਖੀ ਜਾਂਦੀ ਹੈ। ਉਹਦਾ ਕਾਰਨ ਕੀ ਹੈ? ਉਹ ਕੀ ਹੈ? ਜਿਹੜੇ ਬੰਦੇ ਨੈਗੇਟਿਵ ਐਟੀਟਿਊਡ ਦੇ ਹੁੰਦੇ ਆ, ਉਹਨਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ ਹੁੰਦੀ। ਉਹ ਮਿਡੀਵਲ ਰੂਲਰ ਸੀ, ਕਿੰਨੇ ਪ੍ਰੈਸ਼ਰ ਸੀ ਉਸ ਦੇ ਉੱਤੇ, ਤੁਸੀਂ ਇਮੇਜਿਨ ਹੀ ਨਹੀਂ ਕਰ ਸਕਦੇ। ਕਿੰਨਾ ਉਸ ਦੇ ਉੱਤੇ ਕਿਸ ਕਿਸਮ ਦੇ ਪ੍ਰੈਸ਼ਰ ਸੀ, ਕਿਸ ਕਿਸਮ ਦੀ, ਮਤਲਬ ਉਹ ਬੰਦਾ, ਕੱਲਾ ਬੰਦਾ, ਉਹ ਐਨਸਾਈਕਲੋਪੀਡੀਆ ਸੀ। ਉਸ ਦੇ ਉੱਤੇ ਕੰਟੈਂਪਰੇਰੀ ਯੂਰਪੀਅਨ ਕ੍ਰੋਨਿਕਲਰਸ ਨੇ ਲਿਖਿਆ ਹੋਇਆ 12,000 ਤੋਂ ਵੱਧ ਉਸ ਦੇ ਅੰਪਾਇਰ ਦੇ ਵਿੱਚ ਪਿੰਡ ਸੀ। ਇੱਕ ਇੱਕ ਪਿੰਡ ਦੀ ਟੋਪੋਗ੍ਰਾਫੀ ਉਸਨੂੰ ਪਤਾ ਸੀ। ਇੱਕ ਇੱਕ ਪਿੰਡ ਦੇ ਵਿੱਚ ਜਿਹੜਾ ਵੱਡਾ ਬੰਦਾ ਸੀ, ਕਿਸ ਕਿਸਮ ਦਾ ਬੰਦਾ ਸੀ, ਉਹਦੀ ਕੀ ਜ਼ਹਿਨੀਅਤ ਸੀ, ਕਿਸ ਕਿਸਮ ਦਾ ਉਹਦਾ ਐਟੀਟਿਊਡ ਸੀ, ਕੀ ਕਰੈਕਟਰ ਸੀ, ਉਸਨੂੰ ਜ਼ਬਾਨੀ ਯਾਦ ਸੀ। ਉਹ ਭਲਿਓ ਲੋਕੋ, ਉਸਨੇ ਕੋਈ ਅੰਪਾਇਰ ਨਹੀਂ ਇਨਹੈਰਿਟ ਕੀਤਾ। ਉਹ ਬੰਦੇ ਨੇ 12 ਸਾਲ ਦੀ ਉਮਰ ਦੇ ਵਿੱਚ ਪਿਓ ਦਾ ਸਾਇਆ ਚਲਿਆ ਗਿਆ। 12 ਸਾਲ ਦੀ ਉਮਰ ਕੀ ਹੁੰਦੀ ਹੈ? 12 ਸਾਲ ਦੀ ਉਮਰ ਦੇ ਵਿੱਚ ਬੱਚਿਆਂ ਨੂੰ ਸੁਰਤ ਨਹੀਂ ਆਉਂਦੀ। ਤਾਂ ਉਸ ਬੰਦੇ ਨੇ ਸਕ੍ਰੈਚ ਤੋਂ, ਕੋਈ ਉਸਦਾ ਬਾਪ ਅੰਪਰਰ ਨਹੀਂ ਸੀ, ਕੋਈ ਉਸਦਾ ਬਾਪ ਰੂਲਰ ਨਹੀਂ ਸੀ, ਰਾਜਾ ਨਹੀਂ ਸੀ। ਛੋਟੀ ਜੀ ਜਿਹੜੀ ਮਿਸਲ ਸੀ ਉਸਦਾ ਸਰਦਾਰ ਸੀ। ਇਸ ਬੰਦੇ ਨੇ, ਹੀ ਵਾਜ਼ ਏ ਗॉड ਗਿਫਟਡ ਮੈਨ। ਤੁਸੀਂ ਉਸਦੀ ਪਰਸਨੈਲਿਟੀ ਨੂੰ ਪੜ੍ਹਿਆ ਹੀ ਨਹੀਂ, ਤੁਸੀਂ ਉਸਨੂੰ ਪਹਿਚਾਨਿਆ ਹੀ ਨਹੀਂ, ਤੁਸੀਂ ਉਸਨੂੰ ਜਾਣਿਆ ਹੀ ਨਹੀਂ, ਕਿਉਂਕਿ ਤੁਹਾਡੀ ਆਪਣੀ ਅਕਲ ਇੰਨੀ ਕਾ। ਜਿਹੜੇ ਲੋਕ ਇਸ ਕਿਸਮ ਦਾ ਕ੍ਰਿਟਿਸਿਜ਼ਮ ਰਣਜੀਤ ਸਿੰਘ ਦਾ ਕਰਦੇ ਆ, ਉਹਨਾਂ ਦੀ ਆਪਣੀ ਬੁੱਧੀ ਹੋਈ ਬਹੁਤ ਥੋੜੀ ਹੈ। ਉਸਨੇ ਕਿਸੇ ਰਾਣੀ ਨੂੰ, ਕਿੰਨੇ ਰਾਜੇ ਮਹਾਰਾਜੇ, ਕਿੰਨੇ ਨਵਾਬ ਉਸਨੇ ਹਰਾਏ, ਕਿੱਡਾ ਬੜਾ ਉਸਨੇ ਅੰਪਾਇਰ ਐਸਟੈਬਲਿਸ਼ ਕੀਤਾ ਕਿ ਕਿਸੇ ਦੀ ਰਾਣੀ ਨੂੰ ਆਪਣੇ ਘਰੇ ਲੈ ਕੇ ਆਇਆ, ਉਹ ਕਿਸੇ ਦੀ ਧੀ ਨੂੰ ਆਪਣੇ ਘਰੇ ਲੈ ਕੇ ਆਇਆ, ਕਿਸੇ ਦੀ ਭੈਣ ਨੂੰ ਖੋ ਕੇ ਲੈ ਕੇ ਆਇਆ ਆਪਣੇ ਕੋਲ। ਸਵਾਲ ਮੇਰਾ ਉਹਨਾਂ ਲੋਕਾਂ ਨੂੰ ਇਹ ਆ, ਕਿਸ ਕਿਸਮ ਦੀਆਂ ਗੱਲਾਂ, ਕਿਸ ਕਿਸਮ ਦੇ। ਮੈਂ ਤੁਹਾਨੂੰ ਉਸਦੀ ਇੱਕ ਗੱਲ ਦੱਸਦਾ। ਉਸਨੇ ਇੱਕ ਫਰਮਾਨ ਜਾਰੀ ਕੀਤਾ, ਉਹ ਕੋਤਵਾਲ ਨੂੰ ਐਡਰੈਸ ਸੀ, ਲਾਹੌਰ ਦੇ ਕੋਤਵਾਲ ਨੂੰ, ਜਿਹੜਾ ਉਸਦਾ ਕੈਪੀਟਲ ਸੀਗਾ ਜੀ। ਉਹ ਕਹਿ ਰਿਹਾ ਕੋਤਵਾਲ ਨੂੰ, ਕੋਤਵਾਲ ਸਾਹਿਬ, ਅਗਰ ਕੋਈ ਮੇਰੇ ਪਰਿਵਾਰ ਦਾ ਆਦਮੀ ਜਾਂ ਕੋਈ ਹੋਰ ਮੇਰੇ ਪਰਿਵਾਰ ਨਾਲ ਜੁੜਿਆ ਹੋਇਆ ਇਨਸਾਨ ਕਿਸੇ ਕਿਸਮ ਦੀ ਕਾਨੂੰਨੀ ਕੁਤਾਹੀ ਕਰਦਾ, ਉਸ ਦੇ ਨਾਲ ਉਸ ਕਿਸਮ ਦਾ ਸਲੂਕ ਕੀਤਾ ਜਾਵੇ ਜਿਹੜਾ ਆਮ ਬੰਦੇ ਨਾਲ ਕੀਤਾ ਜਾਂਦਾ। ਦੂਸਰੀ ਗੱਲ, ਉਹ ਕੋਤਵਾਲ ਨੂੰ ਐਡਰੈਸ ਕਰਕੇ ਕਹਿ ਰਿਹਾ, ਕੋਤਵਾਲ ਸਾਹਿਬ, ਅਗਰ ਮੇਰੇ ਤੋਂ ਵੀ ਕਿਸੇ ਕਿਸਮ ਦੀ ਕਾਨੂੰਨੀ ਕੁਤਾਹੀ ਹੋ ਜਾਵੇ ਜੀ, ਕਿਸੇ ਤੇ ਜ਼ੁਲਮੋ ਸਿਤਮ ਮੈਂ ਕਰਨ ਦਾ ਸੋਚ ਲਵਾਂ, ਫੌਰਨ ਮੈਨੂੰ ਦੱਸਿਆ ਜਾਵੇ ਤਾਂ ਕਿ ਮੈਂ ਉਹ ਗਲਤ ਗੱਲ ਨਾ ਕਰ ਸਕਾਂ।
3 ਵਾਰ ਉਸ ਦੇ ਉੱਤੇ ਪਰਸਨਲ ਅਸੈਸੀਨੇਸ਼ਨ ਦੀ ਅਟੈਂਪਟ ਹੋਈ ਆ, ਔਰ ਉਸ ਬੰਦੇ ਨੇ ਉਹਨਾਂ ਉਹ ਤਿੰਨੇ ਪਕੜੇ ਗਏ ਜਿਨ੍ਹਾਂ ਨੇ ਉਸ ਦੇ ਉੱਤੇ ਕਾਤਲਾਨਾ ਹਮਲਾ ਕੀਤਾ ਸੀ। ਤਿੰਨਾਂ ਨੂੰ ਮਾਫ ਕਰ ਦਿੱਤਾ। ਕਿਹੜਾ ਇਨਸਾਨ ਹੋਏਗਾ? ਆ ਗਾਂਧੀ ਨੂੰ ਕਹਿੰਦੇ ਆ ਨਾ, ਗਾਂਧੀ ਨੂੰ ਹਿੰਦੂ ਕਹਿੰਦੇ ਆ ਮਸੀਹਾ ਸੀ, ਪੀਸ ਦਾ। ਗਾਂਧੀ ਦੀ ਅਸੈਸੀਨੇਸ਼ਨ ਹੋਈ ਤਾਂ ਗੌਡਸੇ ਤੇ ਉਸ ਦੇ ਸਾਥੀਆਂ ਦੀ ਜਿਹੜੀ ਕੈਮਰੇ ਵਿੱਚ ਟਰਾਇਲ ਹੋਈ ਆ ਔਰ ਉਸ ਨੂੰ ਫਾਂਸੀ ਲਾ ਦਿੱਤਾ ਗਿਆ। ਕਿੱਥੇ ਰਣਜੀਤ ਸਿੰਘ, ਕਿੱਥੇ ਗਾਂਧੀ? ਤੁਸੀਂ ਉਸ ਬੰਦੇ ਦਾ ਕੋਈ ਮੁਕਾਬਲਾ ਕਰ ਸਕਦਾ? ਅੰਨ੍ਹੇਵਾਹ ਉਸ ਨੂੰ ਕ੍ਰਿਟੀਸਾਈਜ਼ ਕਰਨਾ, ਔਰ ਖਾਸ ਤੌਰ ਤੇ ਬੇਵਕੂਫ ਸਿੱਖ ਜਿਹੜੇ ਨਾ ਤਾਂ ਇਤਿਹਾਸ ਪੜ੍ਹਦੇ ਆ, ਨਾ ਕਿਸੇ ਦੀ ਪਰਸਨੈਲਿਟੀ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਸ ਬੰਦੇ ਦੇ ਵਿੱਚ 1% ਹਉਮੈ ਹੀ ਨਹੀਂ, ਜਿਸ ਬੰਦੇ ਦੇ ਵਿੱਚ 1% ਹਉਮੈ ਨਹੀਂ ਹੈ, ਉਹ ਗੁਰੂ ਨੂੰ ਸਮਰਪਿਤ ਹੈ, ਉਸ ਕਦਰਾਂ ਕੀਮਤਾਂ ਨੂੰ ਸਮਰਪਿਤ ਹੈ। ਉਸਨੇ ਇਸ ਕਿਸਮ ਦਾ ਵਿਲੱਖਣ ਰਾਜ ਦਿੱਤਾ ਜਿਹੜਾ ਅੱਜ ਤੱਕ ਦੁਨੀਆ 'ਚ ਕਿਤੇ ਨਹੀਂ ਹੋਇਆ। ਮੈਂ ਨਹੀਂ ਕਹਿ ਰਿਹਾ, BBC ਕਹਿ ਰਿਹਾ। BBC ਦੇ 5000 ਇਤਿਹਾਸਕਾਰ ਇਹ ਗੱਲ ਕਹਿ ਰਹੇ ਆ। ਕਿਹੜੇ ਸਿੱਖ ਆ, ਜਿਹੜੇ ਮੂਰਖ ਸਿੱਖ, ਜਿਹੜੇ ਇਸ ਕਿਸਮ ਦੀ ਮਹਾਨ ਸ਼ਖਸੀਅਤ ਨੂੰ, ਇਸ ਕਿਸਮ ਦੇ ਮਹਾਨ ਇਨਸਾਨ ਨੂੰ ਜਿਹੜਾ ਗੁਰੂ ਨੂੰ ਸਮਰਪਿਤ ਆ, ਗੁਰੂ ਦੀ ਕਦਰਾਂ ਕੀਮਤਾਂ ਨੂੰ ਸਮਰਪਿਤ ਆ, ਉਸ ਨੂੰ ਇਸ ਕਿਸਮ ਦੀਆਂ ਘਟੀਆ ਗੱਲਾਂ ਕਰ ਰਹੇ। ਉਸ ਨੂੰ ਇਹ ਨਹੀਂ ਸਮਝਦੇ ਵੀ ਉਸ ਬੰਦੇ ਨੇ ਕੀ ਤੁਹਾਨੂੰ ਦੇ ਗਿਆ, ਕੀ ਦੁਨੀਆ ਨੂੰ ਦੇ ਗਿਆ। ਮੈਂ ਕਹਿੰਦਾ ਸਿੱਖਾਂ ਨੂੰ ਵੀ, ਇਕੱਲਿਆਂ ਨੂੰ, ਦੁਨੀਆ ਨੂੰ ਕੁਛ ਦਿਖਾ ਕੇ ਗਿਆ। ਉਹ ਗੁਰੂ ਦੀ ਬਖਸ਼ਿਸ਼ ਸੀ ਉਸ ਇਨਸਾਨ ਦੇ ਉੱਤੇ, ਜਿਸ ਨੇ ਦੁਨੀਆ ਨੂੰ ਇੱਕ ਵਿਲੱਖਣ ਚੀਜ਼ ਦਿੱਤੀ ਆ ਜਿਹੜੀ ਅੱਜ ਤੱਕ ਕੋਈ ਇਨਸਾਨ ਦੇ ਨਹੀਂ ਸਕਿਆ। ਜੀ ਡਾਕਟਰ ਸਾਹਿਬ, ਮੈਂ ਜਾਂਦੇ ਜਾਂਦੇ ਇਸ ਨੁਕਤਾ ਨਿਗਾਹ ਤੋਂ ਵੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਤੁਹਾਡੇ ਵਿਚਾਰ ਵੀ, ਜਦੋਂ ਅਸੀਂ ਸਿੱਖ ਰਾਜ ਦੀ ਪਿਛੋਕੜ ਦੇ ਵਿੱਚ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਜਾਂ ਈਵਨ ਬਾਬਾ ਬੰਦਾ ਸਿੰਘ ਬਹਾਦਰ ਦੀ, ਤੇ ਅੱਜ ਜਿਹੜੇ ਹਾਲਾਤ ਕੌਮ ਦੇ ਉੱਤੇ ਬਣੇ ਹੋਏ ਆ, ਕਿੱਦਾਂ ਦੀ ਖੁਆਰੀ ਆ, ਉਹ ਐਗਜ਼ਾਮਪਲ ਸਾਡੇ ਸਾਹਮਣੇ ਨੇ। ਗੁਰਦੁਆਰਾ ਗਿਆਨ ਗੋਦੜੀ ਤੋਂ ਲੈ ਕੇ ਸਾਡੇ ਜਿਹੜੇ ਇਤਿਹਾਸਕ ਸਥਾਨ ਨੇ, ਉਹ ਸਾਡੇ ਤੋਂ ਖੋਹੇ ਜਾ ਰਹੇ ਆ, ਢਾਹੇ ਜਾ ਰਹੇ ਆ। ਫਿਰ ਸਿੱਖਾਂ ਦੀ ਵਸੋਂ ਉਹ ਗੁਜਰਾਤ ਦੇ ਵਿੱਚ ਹੋਵੇ, ਹੁਣ ਰੀਸੈਂਟਲੀ ਯੂਪੀ ਦੇ ਵਿੱਚ ਖਬਰ ਆਈ ਹੈ ਸਿੱਖ ਕਿਸਾਨਾਂ ਨੂੰ ਉੱਥੇ ਉਜਾੜਿਆ ਜਾ ਰਿਹਾ ਹੈ। ਧਾਰਮਿਕ ਤੌਰ ਤੇ, ਆਪਣੇ ਤੌਰ ਤੇ ਇੱਕ ਵੱਖਰੇ ਕਿਸਮ ਦੀ ਡੀਗ੍ਰੇਡੇਸ਼ਨ ਹੈਗੀ ਹੈ ਜਿਹੜੀ ਦੇਖਣ ਦੇ ਵਿੱਚ ਮਿਲ ਰਹੀ ਹੈ। ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਰੋਲ ਕੀ ਹੋਣਾ ਚਾਹੀਦਾ, ਪਰ ਉਹ ਕਿਸ ਕਿਸਮ ਦੀ ਸਿਆਸਤ ਦਾ ਸ਼ਿਕਾਰ ਹੋ ਰਹੀਆਂ ਨੇ। ਸੋ ਜਦੋਂ ਇਹ ਹਾਲਾਤ ਅਸੀਂ ਅੱਜ ਦੇਖਦੇ ਹਾਂ ਤੇ ਅੱਜ ਦਾ ਸਿੱਖ ਵੀ ਕਿਤੇ ਨਾ ਕਿਤੇ ਉਸ ਰਾਜ ਵੱਲ ਦੇਖਦਾ ਤੇ ਆਸ ਕਰਦਾ ਜਾਂ ਇਹ ਕਾਮਨਾ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਦਸਮ ਪਾਤਸ਼ਾਹ ਬਖਸ਼ਿਸ਼ ਕਰਨ ਤੇ ਉਹ ਰਾਜ ਦੁਬਾਰਾ ਮੁੜ ਸਿੱਖਾਂ ਦੇ ਹੱਥ ਦੇ ਵਿੱਚ ਆਵੇ ਤੇ ਮੁੜ ਸਿੱਖ ਜਿਹੜਾ ਹੈ ਉਹ ਰਾਜ ਕਰੇ ਤੇ ਉਹਨਾਂ ਕਦਰਾਂ ਕੀਮਤਾਂ ਨੂੰ ਮੁੱਖ ਰੱਖ ਕੇ ਹੀ ਅੱਗੇ ਤੁਰੇ। ਤੁਸੀਂ ਕਿਵੇਂ ਦੇਖਦੇ ਹੋ ਇਸ ਥਾਟ ਨੂੰ ਜਾਂ ਕਿਵੇਂ ਰਿਲੇਟ ਕਰਦੇ ਹੋ ਇਹਦੇ ਨਾਲ? ਦੇਖੋ, ਗੱਲ ਪਤਾ ਕੀ ਹੈ ਜੀ, ਮੈਂ ਜਦੋਂ ਵਾਈਟ ਪੇਪਰ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਸ ਦੇ ਵਿੱਚ ਇੱਕ ਚੈਪਟਰ ਹੈ 31 ਪੇਜ ਦਾ। ਉਹਦਾ ਚੈਪਟਰ ਦਾ ਹੈਡਿੰਗ ਆ ਸਿੱਖ ਪੋਲਿਟੀ। ਆਹੀ ਗੱਲ ਜੋ ਮੈਂ ਕਹਿ ਰਿਹਾ ਕਿ ਸਿੱਖਾਂ ਦੇ ਕੋਲ ਰਾਜ ਦਾ ਸੰਕਲਪ ਹੈ ਜਿਹੜਾ ਦੁਨੀਆ 'ਚ ਕਿਸੇ ਕੋਲ ਨਹੀਂ। ਮੈਂ ਉਸ ਦੇ ਵਿੱਚ ਹਿੰਦੂ ਰਾਜ ਦੀ ਕਨਸੈਪਟ ਦੀ ਵੀ ਗੱਲ ਕੀਤੀ ਆ, ਜਿਹੜਾ ਈਸਾਈਆਂ ਦਾ ਰਾਜ ਆ ਦੁਨੀਆ ਦੇ ਵਿੱਚ, ਜਿਹੜਾ ਮੈਕੀਵੈਲੀ ਦੀ ਜਿਹੜੀ ਕਿਤਾਬ ਆ ਦੀ ਪ੍ਰਿੰਸ, ਉਸ ਤੇ ਆਧਾਰਿਤ ਆ, ਜਿਸ ਦੇ ਵਿੱਚ ਸਾਰੀ ਐਕਸਪਲੋਇਟੇਸ਼ਨ ਹੈ। ਇਸੇ ਤਰੀਕੇ ਨਾਲ ਮੁਸਲਮਾਨਾਂ ਦੀ ਵੀ ਗੱਲ ਕੀਤੀ ਆ ਕਿ ਉਹਨਾਂ ਨੇ ਮਤਲਬ ਕਿਸ ਤਰੀਕੇ ਨਾਲ ਦੁਨੀਆ ਨੌਨ ਮੁਸਲਿਮਸ ਦੇ ਉੱਤੇ ਧੱਕੇ ਕੀਤੇ ਆ, ਕ੍ਰਿਸਚਨਸ ਨੇ ਕਿਸ ਤਰੀਕੇ ਨਾਲ ਕ੍ਰੂਸੇਡਸ ਕੀਤੀਆਂ। ਤਾਂ ਮੈਂ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਉਸ ਦੇ ਵਿੱਚ, ਔਰ ਮੈਂ ਉਹਦੇ 'ਚ ਇਹ ਐਸਟੈਬਲਿਸ਼ ਕੀਤਾ ਕਿ ਸਿੱਖਾਂ ਕੋਲ ਵਿਲੱਖਣ ਇਨਸਾਨੀਅਤ, ਕਦਰਾਂ ਕੀਮਤਾਂ ਤੇ, ਇਕੁਐਲਿਟੀ ਤੇ, ਜਸਟਿਸ ਤੇ, ਇਨਸਾਫ ਦੇ ਉੱਤੇ ਰਾਜ ਦਾ ਕਨਸੈਪਟ ਹੈ। ਅੱਜ ਜੇ ਦੁਨੀਆ ਦੀ ਕੋਈ ਸਾਲਵੇਸ਼ਨ ਹੋਣੀ ਆ, ਜੇ ਦੁਨੀਆ ਨੂੰ ਕੋਈ ਰਾਹਤ ਮਿਲਣੀ ਆ, ਤਾਂ ਸਿੱਖ ਵਰਲਡ ਆਰਡਰ ਦੇ ਉੱਤੇ ਹੀ ਮਿਲਣੀ ਆ। ਹੋਰ ਕੋਈ ਵਰਲਡ ਆਰਡਰ ਹੈ ਹੀ ਨਹੀਂ, ਸਾਰੇ ਫੇਲ ਹੋ ਚੁੱਕੇ ਆ ਜੀ, ਸਾਰੇ ਟੋਟਲੀ ਕੋਲੈਪਸ ਕਰ ਚੁੱਕੇ ਆ। ਔਰ ਜੇ ਕਿਤੇ ਦੁਨੀਆ ਦੇ ਵਿੱਚ ਕੋਈ ਇਨਸਾਫ ਮਿਲੇਗਾ, ਪੀਸ ਮਿਲੇਗਾ, ਨॉन ਵਾਇਲੈਂਸ ਹੋਏਗੀ, ਇਨਸਾਫ ਮਿਲੇਗਾ, ਤਾਂ ਉਹ ਸਿੱਖਾਂ ਦੇ ਵਰਲਡ ਆਰਡਰ ਤੇ ਮਿਲੇਗਾ। ਮੈਂ ਨਹੀਂ ਕਹਿ ਰਿਹਾ ਡਿਸਕਵਰੀ ਆਫ ਇੰਡੀਆ 'ਚ ਨਹਿਰੂ, ਜਵਾਹਰ ਲਾਲ ਨਹਿਰੂ ਦੀ ਕਿਤਾਬ ਆ ਡਿਸਕਵਰੀ ਆਫ ਇੰਡੀਆ, ਉਸਦੇ 282 ਪੇਜ ਤੇ ਪੜ੍ਹ ਲਓ ਤੁਸੀਂ ਕੀ ਲਿਖਦਾ ਉਹ।
ਜੀ ਤੋਂ ਮਜਬੂਰ ਹੋ ਕੇ ਲਿਖਦਾ, ਹਾਲਾਂਕਿ ਕੱਟੜ ਹਿੰਦੂ ਜਵਾਹਰ ਲਾਲ ਨਹਿਰੂ, ਉਹ ਮਜਬੂਰ ਹੋ ਕੇ ਲਿਖਦਾ ਵੀ ਦੁਨੀਆ ਦੇ ਵਿੱਚ ਵਿਲੱਖਣ ਰਾਜ ਰਣਜੀਤ ਸਿੰਘ ਨੇ ਦਿੱਤਾ। ਤੋਂ ਮੇਰਾ ਮਤਲਬ ਕਹਿਣ ਦਾ ਹੈ, ਤੁਹਾਡੀ ਐਡੀ ਵੱਡੀ ਵਿਰਾਸਤ ਆ ਸਿੱਖਾਂ ਦੀ, ਅੱਜ ਸਾਡੀ ਬਦਕਿਸਮਤੀ ਆ ਕਿ ਸਾਡੇ ਕੋਲ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਕੋਈ ਸੋਵਰੇਨਟੀ ਨਹੀਂ। ਕਾਸ਼ ਜੇ ਸਾਡੇ ਕੋਲ ਸੋਵਰੇਨਟੀ ਹੁੰਦੀ ਤਾਂ ਅਸੀਂ UNO ਦੇ ਰਾਹੀਂ ਦੁਨੀਆ ਨੂੰ ਦਿਖਾਉਂਦੇ ਕਿ ਆਹ ਹੈ ਕਨਸੈਪਟ ਰਾਜ ਦਾ, ਆਹ ਹੈ ਯੂਨੀਕਨੈਸ ਰਾਜ ਦੀ, ਆਹ ਹੈ ਦੁਨੀਆ ਦੀਆਂ ਕਦਰਾਂ ਕੀਮਤਾਂ, ਇਨਸਾਨੀ ਤੌਰ ਦੇ ਉੱਤੇ ਜਿਹੜੀਆਂ ਬਰਾਬਰਤਾ ਦੇ ਉੱਤੇ, ਜਿਹੜੀਆਂ ਇਨਸਾਫ ਦੇ ਉੱਤੇ ਆਧਾਰਿਤ ਆ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਇਸ ਤੋਂ ਸਿੱਖਣ ਦੀ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਗੱਲ ਕੀਤੀ ਹੈ ਵੀ ਅਸੀਂ ਕਿਤੇ ਨਾ ਕਿਤੇ ਸਾਰੇ ਪਾਰਟ ਤੋਂ ਪਿਛਾਂ ਮੁੜੇ ਆ, ਸਾਨੂੰ ਇਸ ਦਾ ਗਿਆਨ ਹੀ ਨਹੀਂ ਹੈ, ਇਲਮ ਹੀ ਨਹੀਂ ਹੈ, ਤੇ ਅਸੀਂ ਇਸ ਗੱਲ ਨੂੰ ਸਮਝਣ ਤੋਂ ਵੀ ਮੁਨਕਰ ਹੁੰਦੇ ਆ ਕਿਤੇ ਨਾ ਕਿਤੇ। ਸਾਡਾ ਆਪਣਾ ਲੈਵਲ ਨਹੀਂ ਨਾ ਕੋਈ ਹੈ। ਬਿਲਕੁਲ ਬਿਲਕੁਲ, ਉਸ ਪਾਰਟ ਨੂੰ ਅਸੀਂ ਉਮੀਦ ਕਰਦੇ ਹਾਂ ਤੇ ਇਹ ਅਰਦਾਸ ਕਰਦੇ ਹਾਂ ਕਿ ਅਸੀਂ ਇਸ ਗੱਲ ਨੂੰ ਸਮਝੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਪਹਿਰਾ ਦਈਏ ਕਿ ਜਿਹੜੀਆਂ ਇਹ ਕਦਰਾਂ ਕੀਮਤਾਂ ਨੇ ਇਹਨਾਂ ਨੂੰ ਬਹਾਲ ਕੀਤਾ ਜਾ ਸਕੇ। ਸੋ ਬਹੁਤ ਬਹੁਤ ਧੰਨਵਾਦ। ਤੁਹਾਡੇ ਰਾਹੀਂ ਸਾਰੇ ਸਿੱਖ ਜਗਤ ਨੂੰ ਅਪੀਲ ਕਰਦਾ ਜੀ ਕਿ ਸਾਰੇ ਗੁਰਦੁਆਰਿਆਂ ਵਿੱਚ, ਅਮਰੀਕਾ, ਕੈਨੇਡਾ, ਵੈਸਟਰਨ ਵਰਲਡ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਪਾਠ ਕਰਾ ਕੇ ਅਰਦਾਸ ਕਰੋ ਕਿ ਵਾਹਿਗੁਰੂ ਸਾਨੂੰ ਸ਼ਕਤੀ ਦੇਵੇ, ਸਮੱਤ ਦੇਵੇ ਕਿ ਜਿਹੜਾ ਸਾਡਾ ਰਾਜ ਦਾ ਸੰਕਲਪ ਆ ਉਸ ਨੂੰ ਅਸੀਂ ਰਿਵਾਈਵ ਕਰ ਸਕੀਏ ਦੁਨੀਆ ਦੇ ਵਿੱਚ, ਤਾਂ ਕਿ ਦੁਨੀਆ ਨੂੰ ਜਿਹੜੀ ਸਫਰਿੰਗ ਲੋਕ ਆ ਉਹਨਾਂ ਨੂੰ ਕਿਸੇ ਕਿਸਮ ਦੀ ਰਾਹਤ ਤੇ ਪੀਸ ਮਿਲੇ। ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਫਤਿਹ ਦੀ ਸਾਂਝ ਪਾਈ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।